अस्सलाम वालेकुम, सत श्री अकाल, प्रणाम दोस्तों। मैं हाँ नासर कसाना और तुसी वेख रहे हो पंजाबी चैनल एक पिंड पंजाब दा। साडा अज दा पिंड है ਚੱਕ नंबर 369 जींबे जोधा नगरी। ਇਹ ਪਿੰਡ ਗੋਜਰਾ ਵੱਲੋਂ ਖਿੱਦਰਵਾਲਾ ਵੱਲ ਨੂੰ ਜਾਂਦਿਆਂ ਲਗਭਗ 7 ਕਿਲੋਮੀਟਰ ਦੇ ਫਾਸਲੇ ਤੇ ਵਾਕਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਿੰਡ ਵਿੱਚ 1947 ਦੀ ਵੰਡ ਤੋਂ ਪਹਿਲੇ ਕੌਣ ਰਹਿੰਦੇ ਹੁੰਦੇ ਸੀ ਤੇ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਕਿਹੜੇ ਪਿੰਡਾਂ ਵਿੱਚੋਂ ਉੱਠ ਕੇ ਲੋਕ ਇਸ ਪਿੰਡ ਵਿੱਚ ਆ ਕੇ ਵੱਸੇ ਆ। ਇਸ ਇਲਾਕੇ ਨੂੰ ਸਾਂਦਲਬਾਰ ਦਾ ਇਲਾਕਾ ਕਿਹਾ ਜਾਂਦਾ ਹੈ। ਸਾਂਦਲਬਾਰ ਬਰਸਗੀਰ ਦੀ ਵੰਡ ਔਰ 1947 ਦੇ ਅਜਾੜੇ ਵਿਚਕਾਰ ਇੱਕ ਬਹੁਤ ਅਹਿਮ ਤਾਰੀਖੀ ਤੇ ਜਗਰਾਫੀਆਈ ਹੈਸੀਅਤ ਰੱਖਦਾ ਸੀ। ਇਹ ਇਲਾਕਾ ਪੰਜਾਬ ਵਿੱਚ ਆਉਂਦਾ ਸੀ ਔਰ ਇਸ ਵਿੱਚ ਅੱਜ ਦੇ ਜ਼ਿਲ੍ਹਾ ਫੈਸਲਾਬਾਦ, ਲਾਇਲਪੁਰ, ਝੰਗ, ਟੋਬਾ ਟੇਕ ਸਿੰਘ, ਚਨਿਓਟ ਔਰ ਨਨਕਾਣਾ ਸਾਹਿਬ ਦੇ ਕੁਝ ਇਲਾਕੇ ਆਉਂਦੇ ਨੇ। ਬਾਰ ਦਾ ਮਤਲਬ ਉਹ ਇਲਾਕਾ ਹੁੰਦਾ ਹੈ ਜੋ ਦਰਿਆਵਾਂ ਦੇ ਵਿਚਕਾਰ ਆਉਂਦਾ ਹੈ ਔਰ ਕੁਦਰਤੀ ਤੌਰ ਤੇ ਬਹੁਤ ਜ਼ਿਆਦਾ ਜ਼ਰਖੇਜ਼ ਨਹੀਂ ਹੁੰਦਾ, ਲੇਕਿਨ ਨਹਿਰੀ ਨਿਜ਼ਾਮ ਤੋਂ ਬਾਅਦ ਇੰਤਹਾਈ ਜ਼ਰਖੇਜ਼ ਹੋ ਜਾਂਦਾ ਹੈ। ਸਾਂਦਲਬਾਰ ਦਾ ਨਾਮ ਇੱਕ ਮਕਾਮੀ ਰਾਜਪੂਤ ਸਰਦਾਰ ਸਾਂਦਲ ਦੇ ਨਾਂ ਤੇ ਰੱਖਿਆ ਗਿਆ ਸੀ, ਜਿਹੜਾ ਕਿ 16ਵੀਂ ਸਦੀ ਦੇ ਵਿੱਚ ਪੰਜਾਬ ਦੇ ਇੱਕ ਹੀਰੋ ਦੁੱਲਾ ਭੱਟੀ ਦੇ ਦਾਦਾ ਦੇ ਨਾਂ ਤੇ ਰੱਖਿਆ ਗਿਆ ਸੀ। ਬਰਤਾਨਵੀ ਦੌਰ ਵਿੱਚ ਇੱਥੋਂ ਨਹਿਰ ਲੋਅਰ ਪੰਜਾਬ ਕਲੋਨੀ ਬਣਾਈ ਗਈ, ਜਿਸ ਦਾ ਪਾਣੀ ਲੱਗਣ ਕਾਰਨ ਇਹ ਇਲਾਕਾ ਇੰਤਹਾਈ ਜ਼ਰਖੇਜ਼ ਹੋ ਗਿਆ ਔਰ ਇੱਥੇ ਬਹੁਤ ਜ਼ਿਆਦਾ ਆਬਾਦਕਾਰੀ ਕੀਤੀ ਗਈ। ਸਾਂਦਲਬਾਰ ਵਿੱਚ ਜਦ 12 ਆਬਾਦ ਹੋਈਆਂ ਉਦੋਂ ਵੀ ਵੱਡੀ ਗਿਣਤੀ ਵਿੱਚ ਹਿੰਦੂ ਸਿੱਖ ਆਏ। ਖਾਸ ਤੌਰ ਤੇ ਲਾਇਲਪੁਰ ਏਰੀਆ ਵਿੱਚ ਜ਼ਿਆਦਾ ਲੋਕ ਆਏ। ਸਿੱਖਾਂ ਨੇ ਜ਼ਮੀਨਾਂ ਆਬਾਦ ਕਰਕੇ ਸੋਨਾ ਗਾਣਾ ਸ਼ੁਰੂ ਕਰ ਦਿੱਤਾ ਅਤੇ ਹਿੰਦੂ ਭਾਈਚਾਰੇ ਨੇ ਕਾਰੋਬਾਰ ਚਲਾਏ, ਜਿਨ੍ਹਾਂ ਵਿੱਚ ਆੜਤਾਂ, ਪਿੰਡਾਂ ਵਿੱਚ ਦੁਕਾਨਾਂ ਇਹਨਾਂ ਦੀਆਂ ਹੀ ਸੀ ਅਤੇ ਤਾਲੀਮੀ ਇਦਾਰੇ ਵੀ ਸਿੱਖਾਂ ਅਤੇ ਹਿੰਦੂਆਂ ਨੇ ਜੋ ਅੱਜ ਤੱਕ ਕਾਇਮ ਨੇ। ਵੰਡ ਤੋਂ ਬਾਅਦ ਇਹ ਸਾਰੇ ਲੋਕ ਆਪਣਾ ਸਭ ਕੁਝ ਨਾ ਚਾਹੁੰਦਿਆਂ ਹੋਇਆਂ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ ਔਰ ਇਹਨਾਂ ਦੇ ਘਰਾਂ ਵਿੱਚ ਉਧਰੋਂ ਆਏ ਮੁਸਲਮਾਨ ਆ ਕੇ ਬੈਠ ਗਏ। ਇੱਥੋਂ ਦੀਆਂ ਬੜੀਆਂ ਜ਼ਰਖੇਜ਼ ਜ਼ਮੀਨਾਂ ਜਿਹੜੀਆਂ ਹਿੰਦੂ ਸਿੱਖ ਛੱਡ ਕੇ ਗਏ ਸੀ, ਉਹ ਐਵੇਂ ਕੋਈ ਪ੍ਰਾਪਰਟੀ ਦੇ ਤਹਿਤ ਮਹਾਜਰੀਨ ਨੂੰ ਦਿੱਤੀਆਂ ਗਈਆਂ। ਲਾਇਲਪੁਰ ਹਿੰਦੂਆਂ ਤੇ ਸਿੱਖਾਂ ਦੀ ਬੜੀ ਤਜਾਰਤੀ ਔਰ ਤਾਲੀਮੀ ਆਬਾਦੀ ਸੀ। ਪਾਕਿਸਤਾਨ ਬਣਨ ਤੋਂ ਬਾਅਦ ਸਭ ਤੋਂ ਜ਼ਿਆਦਾ ਮਹਾਜਰ ਇੱਥੇ ਆ ਕੇ ਵੱਸੇ। ਇਸ ਕਰਕੇ ਇੱਧਰ ਦੇ ਯੂਨਿਟ ਬਹੁਤ ਮਹਿੰਗੇ ਸੀ। ਮਤਲਬ ਇੱਥੋਂ ਦਾ ਇੱਕ ਕਿੱਲਾ ਕਿਸੇ ਹੋਰ ਇਲਾਕੇ ਵਿੱਚ 5 ਕਿੱਲਿਆਂ ਦੇ ਬਰਾਬਰ ਸੀ। ਗੋਜਰਾ, ਟੋਬਾ ਟੇਕ ਸਿੰਘ, ਝੁਮਰਾ, ਮਾਮੂ ਕਾਂਜਣ, ਇਹ ਸਭ ਕਲੋਨੀਆਂ ਸੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਆਬਾਦ ਕੀਤਾ ਸੀ। ਜ਼ਿਮੀਂਦਾਰ ਸਿੱਖਾਂ ਦੀ ਵੱਡੀ ਗਿਣਤੀ ਇੱਥੇ ਰਹਿੰਦੀ ਹੁੰਦੀ ਸੀ। ਵੰਡ ਤੋਂ ਬਾਅਦ ਸਿਆਲ, ਰਾਜਪੂਤ, ਅਰਾਈ, ਗੁੱਜਰ, ਜੱਟ, ਅੰਸਾਰੀ ਅਤੇ ਹੋਰ ਬਹੁਤ ਸਾਰੇ ਖਾਨਦਾਨ ਇੱਥੇ ਆ ਕੇ ਆਬਾਦ ਹੋਏ। ਅੱਜ ਸਾਂਦਲਬਾਰ ਦਾ ਇਲਾਕਾ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਜ਼ਰਖੇਜ਼ ਇਲਾਕਿਆਂ ਵਿੱਚ ਸ਼ਾਮਲ ਹੈ। ਮਹਾਜਰੀਨ ਦੀਆਂ ਨਸਲਾਂ ਇੱਥੇ ਮਾਸ਼ੀ, ਤਾਲੀਮੀ ਔਰ ਸਮਾਜੀ ਤੌਰ ਤੇ ਮਜ਼ਬੂਤ ਹੋ ਚੁੱਕੀਆਂ ਨੇ। ਹਿਜਰਤ ਦੀਆਂ ਯਾਦਾਂ, ਕਬਰਾਂ, ਖਾਲੀ ਮੰਦਰ ਔਰ ਗੁਰਦੁਆਰਿਆਂ ਦੀ ਸ਼ਕਲ ਵਿੱਚ ਅੱਜ ਵੀ ਜ਼ਿੰਦਾ ਨੇ। ਹੁਣ ਗੱਲ ਕਰਦੇ ਹਾਂ ਚੱਕ ਨੰਬਰ 369 ਜੀਂਬੇ ਜੋਧਾ ਨਗਰੀ ਦੀ, ਜਿਸ ਦੀ ਆਬਾਦੀ ਵਿੱਚ 450 ਘਰ ਨੇ। ਪਿੰਡ ਦਾ ਰਕਬਾ ਕੋਈ 36 ਮੁਰੱਬੇ ਹੈ। 2 ਮੋਗੀਆਂ ਨੇ ਇਸ ਪਿੰਡ ਨੂੰ। ਕਾਬਲੇ ਕਾਸਟ ਵੋਟ 550 ਨੇ। 2 ਨੰਬਰਦਾਰ ਨੇ ਇਸ ਪਿੰਡ ਵਿੱਚ। ਪਹਿਲੇ ਨੰਬਰਦਾਰ ਦਾ ਨਾਮ ਪਰਵੇਜ਼ ਸਾਹਿਬ ਹੈ ਤੇ ਦੂਜੇ ਨੰਬਰਦਾਰ ਦਾ ਨਾਮ ਅਰਸ਼ਦ ਸਾਹਿਬ ਹੈ। ਦੋਨਾਂ ਨੰਬਰਦਾਰਾਂ ਦਾ ਪਾਕਿਸਤਾਨ ਦੀ ਸੁਲਝੀ ਹੋਈ, ਪੜ੍ਹੀ ਲਿਖੀ ਤੇ ਅਮਨ ਪਸੰਦ ਕੌਮ ਅਰਾਈ ਬਰਾਦਰੀ ਨਾਲ ਤਾਲੁਕ ਹੈ। 1890 ਵਿੱਚ ਜਦ 12 ਆਬਾਦ ਹੋਈਆਂ, ਉਸ ਵੇਲੇ ਇਸ ਪਿੰਡ ਦੀਆਂ 2 ਪੱਤੀਆਂ ਸੀ, ਜੋਧਾ ਨਗਰੀ ਤੇ ਮਹਿਰਬਾਨਪੁਰੀਏ। ਸ਼ੁਰੂ ਵਿੱਚ ਇੱਕ ਪੱਤੀ ਸਰਜਾ ਵਾਲਿਆਂ ਦੀ ਵੀ ਸੀ। ਇਹਨਾਂ ਦੀ ਜ਼ਮੀਨ ਪਿੰਡ ਤੋਂ ਕਾਫੀ ਦੂਰ ਸੀ
ਇਸ ਵਜ੍ਹਾ ਤੋਂ ਇੱਕ ਨਵਾਂ ਪਿੰਡ ਸਰਜਾ ਬਣ ਗਿਆ। ਸਰਜਾ ਤੇ ਜੋਧਾ ਨਗਰੀ ਨਾਂ ਦੇ ਪਿੰਡ ਅੰਮ੍ਰਿਤਸਰ ਵਿੱਚ ਵੀ ਹੈਗੇ ਨੇ। 1890 ਵਿੱਚ ਸਾਰੇ ਹੀ ਸਿੱਖ ਸਰਦਾਰ ਉਹਨਾਂ ਪਿੰਡਾਂ 'ਚੋਂ ਆਏ ਸੀ ਔਰ ਇੱਥੇ ਆ ਕੇ ਇਹਨਾਂ ਹੀ ਨਾਵਾਂ ਤੇ ਨਵੇਂ ਪਿੰਡ ਵਸਾ ਲਏ ਸੀ। ਇਹ ਡੇਰਾ ਹੈ ਜੀ ਪਰਵੇਜ਼ ਲੰਬੜਦਾਰ ਦਾ। ਪਿੰਡਾਂ ਵਿੱਚ ਬਹੁਤ ਘੱਟ ਡੇਰੇ ਵੇਖਣ ਨੂੰ ਮਿਲਦੇ ਨੇ, ਪਰ ਪਰਵੇਜ਼ ਨੰਬਰਦਾਰ ਸਾਹਿਬ ਨੇ ਅੱਜ ਵੀ ਡੇਰਾ ਸੰਭਾਲ ਕੇ ਰੱਖਿਆ ਹੈ, ਜਿੱਥੇ 1947 ਵੇਲੇ ਦੀ ਝਲਕ ਨਜ਼ਰ ਆਉਂਦੀ ਹੈ। ਅੱਜ ਵੀ ਲੋਕ ਇੱਥੇ ਮਹਿਫਲਾਂ ਸਜਾਉਂਦੇ ਨੇ। ਬੋੜ, ਪਿੱਪਲ ਤੇ ਪਿਲਕਣ ਦੇ ਵੱਡੇ ਦਰਖਤਾਂ ਦੀ ਛਾਂ ਥੱਲੇ ਪਿੰਡ ਦੇ ਲੋਕ ਹੁੱਕਾ ਪੀਣ ਆਉਂਦੇ ਨੇ। ਇਸ ਦੇ ਨਾਲ ਨਾਲ ਪੁਰਾਣੇ ਵੇਲੇ ਦਾ ਪੱਠੇ ਕੁਤਰਨ ਵਾਲਾ ਗੇਰ, ਕੱਚੀ ਮਿੱਟੀ ਦਾ ਕਮਰਾ ਅਤੇ ਹੋਰ ਬਹੁਤ ਸਾਰੇ ਦਰਖਤ ਇਸ ਡੇਰੇ ਦੀ ਰੌਣਕ ਵਿੱਚ ਵਾਧਾ ਕਰਦੇ ਨੇ। ਇਸ ਪਿੰਡ ਵਿੱਚ 4 ਮਸੀਤਾਂ ਨੇ, ਜਿਨ੍ਹਾਂ ਵਿੱਚ ਇੱਕ ਅਹਿਲੇ ਹਦੀਸ ਅਤੇ 3 ਅਹਿਲੇ ਸੁन्नत ਫਿਰਕੇ ਦੀਆਂ ਨੇ। ਅਹਿਮਦੀ ਫਿਰਕੇ ਦੀ ਇਬਾਦਤਗਾਹ ਵੀ ਇਸ ਪਿੰਡ ਵਿੱਚ ਹੈਗੀ ਆ, ਜਿੱਥੇ ਉਹ ਮੁਕੰਮਲ ਆਜ਼ਾਦੀ ਨਾਲ ਆਪਣੀ ਇਬਾਦਤ ਕਰਦੇ ਨੇ। ਇੱਕ ਮਦਰਸਾ ਵੀ ਹੈ ਇਸ ਪਿੰਡ ਵਿੱਚ, ਜਿੱਥੇ ਦੀਨੀ ਤਾਲੀਮ ਦਿੱਤੀ ਜਾਂਦੀ ਹੈ, ਕੁਰਾਨ ਪਾਕ ਹਿਫਜ਼ ਕਰਾਇਆ ਜਾਂਦਾ ਹੈ। ਕੁੜੀਆਂ ਦਾ ਸਕੂਲ ਪ੍ਰਾਇਮਰੀ ਹੈ ਅਤੇ ਮੁੰਡਿਆਂ ਦਾ ਸਕੂਲ 10ਵੀਂ ਜਮਾਤ ਤੱਕ ਹੈ, ਜਿੱਥੇ ਆਲ ਦੁਆਲ ਦੇ ਪਿੰਡਾਂ ਵਿੱਚੋਂ ਸਟੂਡੈਂਟ ਪੜ੍ਹਨ ਆਉਂਦੇ ਨੇ। ਇਸ ਸਕੂਲ ਦੀ ਬੁਨਿਆਦ 1905 ਵਿੱਚ ਰੱਖੀ ਗਈ ਸੀ। 1986 ਵਿੱਚ ਮਿਡਲ ਦਾ ਦਰਜਾ ਮਿਲਿਆ। 1988 ਵਿੱਚ ਹਾਈ ਸਕੂਲ ਬਣ ਗਿਆ। ਬਸ਼ੀਰ ਪਬਲਿਕ ਸਕੂਲ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਵੀ ਹੈ। ਪਰਿਆ ਪੰਚਾਇਤ ਵਾਲੇ ਬੰਦਿਆਂ ਵਿੱਚ ਹਾਜੀ ਮੁਹੰਮਦ ਅਸ਼ਰਫ ਜੱਟ, ਜਿਹੜੇ ਕਿ ਆਦੀ ਪਿੰਡ ਵਿੱਚੋਂ ਉੱਠ ਕੇ ਇਸ ਪਿੰਡ ਵਿੱਚ ਆ ਕੇ ਬੈਠੇ ਸੀ। ਹਾਜੀ ਮੁਹੰਮਦ ਸ਼ਫੀ ਗੁੱਜਰ ਸਾਹਿਬ, ਇਹ ਲੁਧਿਆਣਾ ਦੇ ਪਿੰਡ ਸ਼ੋਲੇ ਵਿੱਚੋਂ ਉੱਠ ਕੇ ਆਏ ਸੀ। ਯਾਕੂਬ ਸਾਹਿਬ, ਰਾਣਾ ਹਨੀਫ ਸਾਹਿਬ, ਸਲੀਮ ਘੁੰਮਣ ਸਾਹਿਬ। ਦੱਸਦੇ ਜਾਂਦੇ ਆ ਕਿ ਸਲੀਮ ਘੁੰਮਣ ਸਾਹਿਬ ਉਹਨਾਂ ਦਾ ਇੱਕ ਰਜਿਸਟਰਡ ਫਾਰਮ ਵੀ ਹੈ, ਜਿਸ ਵਿੱਚ ਹਰ ਕਿਸਮ ਦੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਹੈ। ਯੂਸਫ ਸਾਹਿਬ, ਮੁਹੰਮਦ ਖਾਨ ਨੇਪਾਲ ਸਾਹਿਬ, ਸ਼ਹਿਜ਼ਾਦ ਗੁੱਜਰ ਸਾਹਿਬ, ਮੁਦੱਸਰ ਐਡਵੋਕੇਟ ਸਾਹਿਬ, ਕਰਨਲ ਗਜ਼ਨਫਰ ਸਾਹਿਬ, ਮੇਜਰ ਸਾਜਦ ਜਵੇਦ ਅਰਾਈ ਸਾਹਿਬ, ਇਹਨਾਂ ਦਾ ਤਲਕ ਵੀ ਚੱਕ ਨੰਬਰ 369 ਜੀਂਬੇ ਜੋਧਾ ਨਗਰੀ ਨਾਲ ਹੀ ਹੈ। ਇਸ ਪਿੰਡ ਦੇ ਵਿੱਚ ਅਕਸਰੀਅਤ ਰਾਜਪੂਤ ਬਰਾਦਰੀ ਦੀ ਆ। ਇਸ ਤੋਂ ਇਲਾਵਾ ਜੱਟ, ਅਰਾਈ, ਗੁੱਜਰ, ਜਲਾਹੇ, ਮੋਚੀ, ਘੁਮਿਆਰ ਬਰਾਦਰੀ ਦੇ ਲੋਕ ਵੀ ਇਸ ਪਿੰਡ ਵਿੱਚ ਬਹੁਤ ਇੱਜ਼ਤ ਨਾਲ ਰਹਿ ਰਹੇ ਨੇ। ਜੱਟ ਗੁਰਦਾਸਪੁਰ ਜ਼ਿਲ੍ਹਾ ਵਿੱਚੋਂ ਆਏ ਨੇ ਤੇ ਜਲੰਧਰ ਬਰਿਆਰ ਪਿੰਡ ਦੇ ਵਿੱਚੋਂ ਉੱਠ ਕੇ ਆਏ ਨੇ। ਆਦੀ ਤੇ ਲੋਧੀ ਨੰਗਲ ਦੇ ਜੱਟ ਇਸ ਪਿੰਡ ਵਿੱਚ ਬੈਠੇ ਨੇ। ਗੁੱਜਰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸ਼ੋਲੇ ਵਿੱਚੋਂ ਆਏ ਨੇ। ਅਰਾਈ, ਫਿਰੋਜ਼ਪੁਰੀਏ, ਈਸਾਵਾਲੀਏ, ਜਲੰਧਰੀਏ, ਢੋਲੇਵਾਲ, ਰੇੜਵਾ, ਅਮੀਵਾਲ, ਸ਼ੇਰਪੁਰ ਤਹਿਸੀਲ ਜ਼ੀਰਾ ਦੇ ਵੀ ਨੇ। ਰਾਜਪੂਤ ਗੁਰਦਾਸਪੁਰ ਜ਼ਿਲ੍ਹਾ ਦੇ ਤਹਿਸੀਲ ਬਟਾਲਾ ਪਿੰਡ ਸ਼ਿਕਾਰਪੁਰ ਦੇ ਨੇ। ਇਹ ਪਿੰਡ ਸਿੱਖ ਦੌਰ ਦਾ ਹੀ ਮਿਸਾਲੀ ਪਿੰਡ ਸੀ। ਬੱਟ ਬਰਾਦਰੀ ਦੇ ਲੋਕ ਵੀ ਇਸ ਪਿੰਡ ਵਿੱਚ ਰਹਿੰਦੇ ਨੇ। ਬਸ਼ੀਰ ਬੱਟ ਪੰਜਾਬ ਪੁਲਿਸ ਦਾ ਇੱਕ ਬਹੁਤ ਇਮਾਨਦਾਰ ਜਵਾਨ ਹੈ। ਹਰ ਪਿੰਡ ਦੀ ਤਰ੍ਹਾਂ ਇਸ ਪਿੰਡ ਦੇ ਲੋਕ ਵੀ ਮਿਹਨਤ ਮਜ਼ਦੂਰੀ, ਜ਼ਿਮੀਂਦਾਰਾ, ਮੁਲਾਜ਼ਮਤ ਪੇਸ਼ਾ ਤੇ ਕਾਰੋਬਾਰ ਨਾਲ ਜੁੜੇ ਹੋਏ ਨੇ। ਕਪਾਹ, ਮਕਈ, ਆਲੂ, ਤਿਲ ਤੇ ਸਰੋਂ ਦੀ ਫਸਲ ਖਾਸ ਪਹਿਚਾਣ ਹੈ ਇਸ ਪਿੰਡ ਦੀ। ਇਸ ਪਿੰਡ ਦੀਆਂ ਸਬਜ਼ੀਆਂ ਪੰਜਾਬ ਦੀਆਂ ਮੰਡੀਆਂ ਵਿੱਚ ਜਾਂਦੀਆਂ ਨੇ। ਪਿੰਡ ਵਿੱਚ 2 ਫੈਕਟਰੀਆਂ ਨੇ, ਇੱਕ ਫੂਡ ਫੈਕਟਰੀ ਅਤੇ ਇੱਕ ਪਾਵਰ ਲੂਮ ਦੀ ਫੈਕਟਰੀ, ਜਿੱਥੇ ਇਲਾਕੇ ਦੇ ਲੋਕਾਂ ਲਈ ਰੋਜ਼ਗਾਰ ਦਾ ਸਿਲਸਿਲਾ ਚੱਲਿਆ ਹੋਇਆ ਹੈ। ਫ੍ਰੀ ਡਿਸਪੈਂਸਰੀ ਵੀ ਹੈ, ਜਿੱਥੇ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਦਵਾਈ ਦਿੱਤੀ ਜਾਂਦੀ ਹੈ। ਪਿੰਡ ਵਿੱਚ ਇੱਕ ਸਰਕਾਰੀ ਹਸਪਤਾਲ ਵੀ ਹੈ, ਜਿੱਥੇ ਦਿਨ ਰਾਤ ਸਰਵਿਸ ਦਿੱਤੀ ਜਾਂਦੀ ਹੈ। ਸ਼ਹਿਰ ਵਾਲੀਆਂ ਸਾਰੀਆਂ ਹੀ ਸਹੂਲਤਾਂ ਇਸ ਪਿੰਡ ਵਿੱਚ ਰਹਿਣ ਵਾਲਿਆਂ ਨੂੰ ਮਿਲ ਰਹੀਆਂ ਨੇ। ਗੁਆਂਢੀ ਪਿੰਡਾਂ ਵਿੱਚ ਗੋਜਰੇ ਵੱਲੋਂ ਆਉਂਦਿਆਂ ਹੋਇਆਂ 371 ਜੀਂਬੇ ਗੰਡਾ ਸਿੰਘ ਅਤੇ 371 ਜੀਂਬੇ ਭਗਤੂਪੁਰਾ। ਇਹ ਪਿੰਡ ਵੀ ਸਰਜਾ ਔਰ ਜੋਧਾ ਨਗਰੀ ਤਰ੍ਹਾਂ ਇੱਕੋ ਹੀ ਨੰਬਰ ਤੇ 2 ਆਬਾਦੀਆਂ ਨੇ। ਅੱਗੋਂ 370 ਜੀਂਬੇ ਘਣੀਆਂ ਸਿੱਖਾਂ ਵਾਲਾ, 369 ਜੀਂਬੇ ਸਰਜਾ ਸੱਜੀ ਸਾਈਡ ਤੇ। ਉਸ ਤੋਂ ਅੱਗੇ ਚਵਿੰਡਾ ਪਿੰਡ ਆਉਂਦਾ ਹੈ। ਇਹ ਪਿੰਡ ਗੋਜਰਾ ਦੇ ਨੇੜੇ ਹੈ, ਪਰ ਇਸ ਨੂੰ ਤਹਿਸੀਲ ਸਮੁੰਦਰੀ ਲੱਗਦੀ ਹੈ।
ਖੱਬੀ ਸਾਈਡ ਤੇ ਵਿਚਕਾਰਲੀ ਸਾਈਡ ਤੇ ਆ ਜਾਂਦਾ 368 ਜੀਂਬੇ ਚੰਦੋ ਬਟਾਲਾ। ਸਰਦਾਰ ਮਨਜੀਤ ਸਿੰਘ ਕਾਲੋ ਹੁਣੀ ਚੰਦੋ ਬਟਾਲਾ ਵਿੱਚੋਂ ਹੀ ਉੱਠ ਕੇ ਗਏ ਸੀ। ਇਸ ਤੋਂ ਅੱਗੇ 367 ਜੀਂਬੇ ਜਲਿਆਂਵਾਲਾ, ਜਿਹੜਾ ਕਿ ਅਰਾਈ ਬਰਾਦਰੀ ਦਾ ਬਹੁਤ ਸੋਹਣਾ ਪਿੰਡ ਹੈ। ਅਗਲਾ ਪਿੰਡ 366 ਘਣੀਆਂ ਮੁਸਲਿਮ ਹੈ। ਜੋਧਾ ਨਗਰੀ ਦਾ ਨਾਂ ਪਿੰਡ ਚੜ੍ਹਦੇ ਪੰਜਾਬ ਵਿੱਚ ਵੀ ਹੈ, ਜਿੱਦਾਂ ਕਿ ਪਹਿਲੇ ਵੀ ਤੁਹਾਨੂੰ ਦੱਸਿਆ ਹੈ, ਅਤੇ ਪਿੰਡ ਜੋਧਾ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ। ਸਰਦਾਰ ਗੁਲਜ਼ਾਰ ਸਿੰਘ ਹੁਣਾਂ ਦਾ ਟੱਬਰ ਵੀ 1947 ਦੀ ਵੰਡ ਤੋਂ ਪਹਿਲੇ ਐਸੇ ਪਿੰਡ ਵਿੱਚ ਰਹਿੰਦਾ ਹੁੰਦਾ ਸੀ। 47 ਦੀ ਵੰਡ ਤੋਂ ਬਾਅਦ ਇਸ ਟੱਬਰ ਨੂੰ ਵੀ ਆਪਣੇ ਭਰੇ ਘਰ ਤੇ ਪੱਕੀਆਂ ਫਸਲਾਂ ਨੂੰ ਛੱਡ ਕੇ ਜਾਣਾ ਪਿਆ। ਸਰਦਾਰ ਗੁਲਜ਼ਾਰ ਸਿੰਘ ਜੋਧਾ ਨਗਰੀ ਸਕੂਲ ਵਿੱਚ ਪੜ੍ਹਦੇ ਵੀ ਰਹੇ ਸੀ ਅਤੇ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਕੇ ਉਹ ਰੋ ਪੈਂਦੇ ਨੇ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਸਰਦਾਰ ਰੂਪਾ ਸਿੰਘ ਹੁਣੀ ਵੀ ਰਹਿੰਦੇ ਹੁੰਦੇ ਸੀ। ਪਾਰਟੀਸ਼ਨ 1947 ਤੋਂ ਬਾਅਦ ਸਰਦਾਰ ਰੂਪਾ ਸਿੰਘ ਹੁਣਾਂ ਦੇ 2 ਪੋਤੇ ਇਸ ਪਿੰਡ ਨੂੰ ਵੇਖਣ ਵੀ ਆਏ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿੱਟੀ ਦੀ ਖਿੱਚ ਤੇ ਆਪਣੇ ਦੇਸ਼ ਨਾਲ ਜੁੜੀ ਮੁਹੱਬਤ ਅੱਜ ਵੀ ਉਸੇ ਤਰ੍ਹਾਂ ਹੀ ਔਰ ਇਹ ਸਾਂਝ ਕਦੇ ਵੀ ਖਤਮ ਨਹੀਂ ਹੋ ਸਕਦੀ। ਸਰਦਾਰ ਬਿਸ਼ਨ ਸਿੰਘ ਸਰਦਾਰ ਗੁਲਜ਼ਾਰ ਸਿੰਘ ਹੁਣਾਂ ਦੇ ਵਾਲਦ ਦਾ ਨਾਮ ਸੀ, ਜਿਨ੍ਹਾਂ ਦੇ 4 ਬੇਟੇ ਸੀ। ਵੱਡਾ ਮੁੰਡਾ ਸਰਦਾਰ ਗੁਲਜ਼ਾਰ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ 8 ਸਾਲ ਸੀ। ਸਰਦਾਰ ਗੁਲਜ਼ਾਰ ਸਿੰਘ ਪਾਵਰ ਕਾਰਪੋਰੇਸ਼ਨ ਵਿੱਚੋਂ ਐਡੀਸ਼ਨਲ ਐਕਸ਼ਨ ਰਿਟਾਇਰ ਹੋਏ ਸੀਗੇ। ਛੋਟਾ ਸਰਦਾਰ ਕਪੂਰ ਸਿੰਘ, ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਹਨਾਂ ਦੋਨਾਂ ਦੀ ਪੈਦਾਇਸ਼ ਜੋਧਾ ਨਗਰੀ ਦੀ ਹੈ। ਸਰਦਾਰ ਹਰਜੰਤ ਸਿੰਘ ਤੇ ਸਰਦਾਰ ਕੁਲਬੀਰ ਸਿੰਘ ਹੁਣਾਂ ਦੀ ਪੈਦਾਇਸ਼ 1947 ਤੋਂ ਬਾਅਦ ਦੀ ਹੈ। ਸਰਦਾਰ ਕੁਲਬੀਰ ਸਿੰਘ ਐਗਰੀਕਲਚਰ ਯੂਨੀਵਰਸਿਟੀ ਵਿੱਚੋਂ ਐਜ਼ ਅ ਸਾਇੰਟਿਸਟ ਰਿਟਾਇਰ ਹੋਏ ਸੀ। ਇਹ ਟੱਬਰ ਦੱਸਦਾ ਹੈ ਕਿ ਜਦ ਅਸੀਂ ਪਿੰਡੋਂ ਨਿਕਲੇ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਪਰ ਜਦੋਂ ਬੱਲੋ ਕੀ ਹੈੱਡ ਪਹੁੰਚੇ ਤਾਂ ਉਸ ਦਾ ਪੁਲ ਟੁੱਟ ਗਿਆ। ਇਸ ਕਰਕੇ 20 ਦਿਨ ਉੱਥੇ ਰੁਕਣਾ ਪਿਆ। ਬਰਸਾਤ ਕਰਕੇ ਹੈਜ਼ਾ ਦੀ ਬਿਮਾਰੀ ਫੈਲ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ। ਹੁਣ ਇਹ ਟੱਬਰ ਹਰਿਆਣਾ ਕੁਰੂਕਸ਼ੇਤਰ ਤੇ ਕੈਥਲ ਦੇ ਵਿਚਕਾਰ ਚੰਦਲਾਣਾ ਪਿੰਡ ਵਿੱਚ ਬੈਠੇ ਨੇ। 1947 ਦੀ ਵੰਡ ਵਿੱਚ ਬੇਸ਼ੁਮਾਰ ਕਤਲੋ ਗਾਰਤ ਔਰ ਜ਼ੁਲਮ ਦੇ ਪਹਾੜ ਗਿਰਾਏ ਗਏ, ਪਰ ਉਸ ਦੇ ਬਾਵਜੂਦ ਆਵਾਮ ਇੱਕ ਦੂਜੇ ਨੂੰ ਮਿਲਣਾ ਚਾਹੁੰਦੀ ਹੈ। ਇਹ ਗੱਲ ਵਕਤ ਦੀਆਂ ਸਰਕਾਰਾਂ ਨੂੰ ਪਤਾ ਨਹੀਂ ਕਦੋਂ ਸਮਝ ਆਏਗੀ, ਜਾਂ ਉਹ ਜਾਣਬੁੱਝ ਕੇ ਸਮਝਣਾ ਨਹੀਂ ਚਾਹੁੰਦੇ, ਪਰ ਅਸੀਂ ਪਿਆਰ ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਣਾ। ਇਸ ਉਮੀਦ ਨਾਲ ਕਿ ਇੱਕ ਦਿਨ ਐਸਾ ਜ਼ਰੂਰ ਆਏਗਾ ਜਦ ਆਮ ਜਨਤਾ ਨੂੰ ਸਮਝਣ ਵਾਲਾ ਇਹਨਾਂ ਦੇ ਦਿਲਾਂ ਦੀਆਂ ਸੁਣ ਕੇ ਆਣ ਜਾਣ ਸੁਖਾਲਾ ਕਰੇਗਾ। ਲਿਆਕਤ ਅਲੀ ਵਲਦ ਸ਼ੌਕਤ ਅਲੀ, ਚੱਕ ਨੰਬਰ 369 ਜੀਂਬੇ ਜੋਧਾ ਨਗਰੀ। ਸਾਡੇ ਪਿੰਡ ਦੀਆਂ 2 ਆਬਾਦੀਆਂ ਨੇ, 369 ਜੀਂਬੇ ਜੋਧਾ ਨਗਰੀ ਔਰ 369 ਜੀਂਬੇ ਸਰਦਿਆ। ਇਹਦੇ ਵਿੱਚ ਰਾਜਪੂਤ, ਜੱਟ, ਗੁੱਜਰ ਤੇ ਆਪਣਾ ਬੱਟ, ਬਾਕੀ ਗੈਰ ਕਾਸ਼ਤਕਾਰ ਲੋਕ ਵੀ ਇੱਥੇ ਆਬਾਦ ਨੇ। ਸਾਡੇ ਪਿੰਡ ਦੇ ਵਿੱਚ ਰਾਈਆਂ ਦੇ ਘਰ ਵੀ ਹੈ, ਰਾਈ ਬਰਾਦਰੀ ਵੀ ਹੈਗਾ ਜੀ। ਉਸ ਤੋਂ ਬਾਅਦ ਸਾਡੇ ਪਿੰਡ 'ਚ ਅਫਸਰ ਦੇ ਵਿੱਚ ਵੀ ਆਰਮੀ ਵਿੱਚ ਇੱਕ ਕਰਨਲ ਗਰਦਨਫਰ ਆ, ਉਹਦਾ ਨਾਂ ਹੈਗਾ ਕਿ ਮੁਹੰਮਦ ਵਸੀਮ ਸਾਜਦ ਜਵੇਸ। ਤੇ ਸਾਡੇ ਮੇਜਰ ਸਾਜਦ ਜੀ। ਸਾਡੇ ਪਿੰਡ 'ਚ ਤਕਰੀਬਨ ਟੀਚਰ ਦੇ ਸ਼ੋਬੇ ਨਾਲ ਤਲਕ ਰਹਿਣ ਕੁਝ 10 ਟੀਚਰ ਆ ਸੀ। ਅੱਛਾ, ਇਸ ਪਿੰਡ ਦੇ ਵਿੱਚ 10 ਟੀਚਰ ਆ ਜਿਹੜੇ ਮਹਿਕਮਾ ਐਜੂਕੇਸ਼ਨ ਨਾਲ ਕੰਸਲੇਟ। ਤੇ ਬਾਕੀ ਸਾਡੇ ਪਿੰਡ 'ਤੇ ਜੀ ਉਹ ਅੱਜ ਤੋਂ 10 ਸਾਲ ਪਹਿਲਾਂ ਇੱਕ ਰੂਪਾ ਸਿੰਘ ਆਉਂਦਾ ਰਿਹਾ, ਉਹਦੇ ਪੋਤੇ ਆਉਂਦੇ ਰਹੇ ਨੇ ਇੱਥੇ ਆਪਣੇ ਪਿੰਡ ਸਾਡੇ ਚੱਕ ਨੰਬਰ 369 ਜੋਧਾ ਨਗਰੀ। ਅੱਛਾ, ਔਰ ਉਹ ਇੱਥੇ ਮਾਸਟਰ ਮੁੰਸ਼ੀ ਖਾਂ ਕੋਲ ਪੜ੍ਹਦੇ ਰਹੇ ਨੇ। ਹਾਂ। ਉਹ ਸਾਡੇ ਨਾਲ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਹੈ, ਉਸ ਤੋਂ ਬਾਅਦ ਇੱਥੇ ਨਹੀਂ ਹੈ। ਅੱਛਾ, ਇਹ ਆਪਣਾ ਗੋਜਰੇ ਦੇ ਲਾਗੇ ਪਿੰਡ ਪੈਂਦਾ? ਹਾਂਜੀ, ਗੋਜਰੇ ਤੋਂ 10 ਕਿਲੋਮੀਟਰ ਦੇ ਫਾਸਲੇ ਤੇ ਸਾਡਾ ਚੱਕ ਨੰਬਰ 369 ਜੋਧਾ ਨਗਰੀ ਹੈ। ਹਾਂਜੀ। ਅੱਛਾ, ਸਰਜਾ ਵੀ ਹਾਂਜੀ, ਠੀਕ ਹੈ। ਤੇ ਇਹ ਹੁਣ ਜਦੋਂ ਇਸ ਪਿੰਡ 'ਚ ਤੁਸੀਂ ਆ ਕੇ ਬੈਠੇ ਆ, ਹਾਂਜੀ, ਬਜ਼ੁਰਗ ਆਪਣੇ ਜੀ ਕੀ ਦੱਸਦੇ ਹੁੰਦੇ ਸੀ, ਕਿੱਦਾਂ ਦਾ ਸੀ ਪਹਿਲੇ ਪਿੰਡ? ਪਹਿਲਾਂ ਤਾਂ ਸਭ ਤੋਂ ਪਹਿਲਾਂ ਪੁਰਾਣੇ ਪਿੰਡ 'ਚ ਮਕਾਨ, ਕੱਚੇ ਮਕਾਨ ਹੁੰਦੇ ਸੀ। ਹੁਣ ਤੇ ਅਲਹਮਦੁਲਿਲਾ ਸਭ ਤਮਾਮ ਲੋਕਾਂ ਦੇ ਜਿਹੜੇ ਪੱਕੇ ਮਕਾਨ ਨੇ। ਤੇ ਸਾਡੇ ਪਿੰਡ 'ਚ ਆਰਮੀ 'ਚ ਵੀ ਕਾਫੀ ਇਸ ਤੋਂ ਪਹਿਲਾਂ ਲੋਕ ਵੀ ਸਾਡੇ ਆਰਮੀ 'ਚ ਨੇ। ਮੇਰੇ ਵਾਲਦ ਸਾਹਿਬ ਨੇ ਸਨ 65 ਦੀ ਔਰ ਸਨ 71 ਦੋਵੇਂ ਜੰਗਾਂ ਲੜੀਆਂ ਨੇ। ਹੁਣ ਵੀ ਹਯਾਤ ਮਾਸ਼ਾਅੱਲਾ ਠੀਕ ਨੇ।
ਤੇ ਹੋਰ ਵੀ ਸਾਡੇ ਨਾਲ ਬਾਬਾ ਜੀ ਤੇ ਹਾਜੀ ਅਸ਼ਰਫ ਸਾਹਿਬ ਦੇ ਗੁਆਂਢ ਨੇ, ਨਿਆਮਤ ਫੌਜੀ ਸਾਹਿਬ ਨੇ, ਉਹ ਫੌਜ ਹੋ ਗਏ। ਹੋਰ ਵੀ ਸਾਡੇ ਪਿੰਡ 'ਚ ਕਾਫੀ ਲੋਕ ਨੇ ਜਿਹੜੇ ਆਰਮੀ 'ਚ ਰਹੇ ਨੇ ਪਹਿਲਾਂ। ਹਾਂਜੀ ਸਰਦਾਰ ਰੂਪਾ ਸਿੰਘ ਆਉਂਦੇ ਹੁੰਦੇ ਸੀ ਇਸ ਪਿੰਡ? ਹਾਂਜੀ ਸਰਦਾਰ ਰੂਪਾ ਸਿੰਘ ਦੇ ਪੋਤੇ। ਪੋਤੇ, ਅੱਛਾ ਉਹਨਾਂ ਦੇ ਪੋਤੇ ਆਉਂਦੇ ਉਹਨਾਂ ਜਾਨੀ। ਦੇ ਪੋਤੇ ਆਉਂਦੇ ਸੀ। ਇੱਕ ਸਰਦਾਰ ਗੁਲਜ਼ਾਰ ਸਿੰਘ ਵੀ ਇੱਥੋਂ ਗਏ ਆ ਆਪਣੇ ਪਿੰਡੋਂ ਉੱਠ ਕੇ, ਉਹਨਾਂ ਦਾ ਨਹੀਂ ਪਤਾ ਹੈਗਾ? ਨਹੀਂ ਨਹੀਂ ਉਹਨਾਂ ਦਾ ਨਹੀਂ। ਸਰਦਾਰ ਗੁਲਜ਼ਾਰ ਸਿੰਘ ਉਹਨਾਂ ਦਾ ਨਾਂ ਹੈ, ਹੈਗੇ ਆ, ਹਯਾਤ ਹਾਲੇ ਵੀ। ਅੱਛਾ ਜੀ। ਹਾਂ ਉਹ ਤੁਹਾਡੇ ਨਹੀਂ, ਰੂਪਾ ਸਿੰਘ ਦੇ ਉਹ ਕਹਿੰਦੇ ਸਾਡੇ ਨਾਲ ਬਜ਼ੁਰਗ ਸਨ, ਵਾਲਦ ਸਾਹਿਬ ਜੀ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆਪਣੇ ਲੱਗਦੇ? ਆਪਣੇ ਸਾਡੇ ਜੀ ਹੈਗਾ ਚੰਡੋਲ ਵਾਲਾ, ਚੜ੍ਹਦੀ ਬਾਈ, ਜਲਿਆ ਵਾਲਾ ਤੇ ਘਣੀਆਂ 370 ਤੇ ਸਰਜਾ। ਸਰਜਾ ਹਾਂਜੀ ਤੇ ਚਵਿੰਡਾ ਵੀ ਹੈਗਾ। ਚਵਿੰਡਾ ਜੀ ਆਖਰੀ ਪਿੰਡ ਆ ਸਮੁੰਦਰੀ ਦਾ ਜੀ। ਅੱਛਾ ਇਹ ਦੇਖ ਲਓ ਕੈਸੀ ਵਾਂਡਾ ਵੀ ਸਮੁੰਦਰੀ ਦਾ ਕਿੱਥੇ ਪਿੰਡ ਲਾਤਾ ਵਿਚਾਲੇ ਜੇ ਕਰਕੇ ਪਰੇ ਘੋਗਾ ਫੇ ਗੋਇਰੇ ਜਾ ਜਾਂਦਾ ਹੈ। ਹਾਂਜੀ ਇਸੇ ਤਰ੍ਹਾਂ ਹੀ ਜੀ ਇਹ ਵਾਂਡਾ ਜੀ ਆਪਣਾ ਇਹਨਾਂ ਦੀ ਸਾਡਾ ਵੀ ਆਖਰੀ ਘੋਗਾ, ਜ਼ਿਲ੍ਹਾ ਟੋਭੇ ਦਾ ਆਖਰੀ ਘੋਗਾ ਜੀ, ਉਸ ਮੁੰਡੇ ਨਾਲ ਲੱਗਦਾ ਜੀ, ਸਵਿੰਡੇ ਪਿੰਡ ਦੇ ਨਾਲ ਜੀ। ਹਾਂਜੀ ਹਾਂ ਉਹ ਉਹ ਟੋਬੇ ਕਾਫੀ ਦੂਰ ਨਿਕਲ ਜਾਂਦੇ ਜੀ। ਹਾਂਜੀ ਰਕਬਾ ਠੀਕ ਆ ਜੀ ਇੱਥੋਂ ਦਾ। ਅੱਛਾ ਹਾਂਜੀ ਕਿਹੜੀਆਂ ਫਸਲਾਂ ਬਹੁਤ ਫਸਲਾਂ ਜ਼ਿਆਦਾ ਕਮਾਦ, ਹਾਂ। ਮੱਕੀ ਆ, ਨਰਮਾ, ਤਿਲ ਔਰ ਸਬਜ਼ੀ ਵਗੈਰਾ ਵੀ ਆਮ ਬਾਗ ਆ ਸਨ ਪਹਿਲੇ ਇੱਥੇ, ਲੇਕਿਨ ਹੁਣ ਪਾਣੀ ਦੀ ਵਜ੍ਹਾ ਤੋਂ ਇਹ ਬਾਗ ਘੱਟ ਚੱਲ ਬਾਗ ਪਾਣੀ ਦੀ ਕਮਤੀ ਦੀ ਵਜ੍ਹਾ ਬਾਈ ਬੀਜੀ ਕਰਨੀ ਵੀ ਬਾਗ ਵਾਲੀ ਜ਼ਮੀਨ ਚੌਖੀ ਹੋ ਜਾਂਦੀ ਆ। ਨਾਲੇ ਕੰਮ ਸਭ ਤੋਂ ਜ਼ਿਆਦਾ ਸਾਡੇ ਪਹਿਲਾਂ ਜ਼ਮੀਨ ਬਹੁਤ ਚੰਗੀ ਸੀ, ਹੁਣ ਪਾਣੀ ਦੀ ਕਮੀ ਦੀ ਵਜ੍ਹਾ ਤੋਂ ਨਾ ਇੱਥੇ ਹੈਗਾ 2 ਵਾਰੀਆਂ ਲੱਗਦੀਆਂ ਔਰ ਇੱਕ ਵਾਰ ਥਲੜਾਂ 'ਚ, ਜਿਹਦਾ ਕਰਕੇ ਜ਼ਿਮੀਂਦਾਰਾਂ ਨੂੰ ਮਸਾਇਲ ਜ਼ਮੀਨੀ ਪਾਣੀ ਮਿੱਠਾ ਨਹੀਂ ਹੈਗਾ। ਜ਼ਮੀਨੀ ਪਾਣੀ ਨਹੀਂ ਮਿੱਠਾ। ਜਿਹੜਾ ਗੋਇਰਾ ਬਾਦੀ ਜਾ ਆ ਗਿਆ ਨਾ, ਜਿਹਦੀ ਵਜ੍ਹਾ ਤੋਂ ਪਾਣੀ ਕਮ ਹੋ ਗਿਆ ਸਾਡੇ ਪਾਣੀ ਘੱਟ ਹੋ ਗਿਆ। ਦੱਸੋ ਨਾ ਵੀ। ਅੱਛਾ ਇਹ ਜਿਹੜੇ ਡੇਰੇ ਤੇ ਆਪਾਂ ਬੈਠੇ ਆ, ਲੰਬੜਦਾਰ ਪਰਵੇਜ਼ ਸਾਹਿਬ ਦਾ ਡੇਰਾ, ਜਿਹੜੇ ਟਰੈਕਟਰਾਂ ਦੇ ਵੀ ਬਹੁਤ ਤਗੜੇ ਮਕੈਨਿਕ ਰਹੇ ਆਪਣੇ ਦੌਰ ਦੇ ਵਿੱਚ, ਹਾਂਜੀ ਤੇ ਬੜੇ ਸਿੱਧੇ ਸਾਦੇ, ਮਤਲਬ ਇੱਕ ਸਿੰਪਲ ਬੰਦੇ ਆ, ਸ਼ਰੀਫ ਆਦਮੀ ਆ। ਹਾਂਜੀ ਇਹ ਡੇਰਾ ਅੱਜ ਇਹਨਾਂ ਨੇ ਸਾਂਭ ਸੰਭਾਲ ਕੇ ਉਦਾਂ ਹੀ ਰੱਖਿਆ। ਦੇਖੋ ਇਹਦੇ ਵਿੱਚ ਆਪਾਂ ਨੂੰ ਪਿੱਪਲ ਦਾ ਦਰਖਤ ਵੀ ਆ, ਪਿਲਕਣ ਵੀ ਹੈਗੀ ਆ, ਬੋੜ ਵੀ ਹੈਗਾ ਆ, ਨਿੰਮਾ, ਜਾਮਣਾ, ਯਾਨੀ ਇੱਕੋ ਹੀ ਜਗ੍ਹਾ ਤੇ ਤੁਹਾਨੂੰ ਸਾਰੇ ਉਹ ਦਰਖਤ ਜਿਹੜੇ ਛਾਂ ਵੀ ਦਿੰਦੇ ਆ, ਫਲ ਵੀ ਦਿੰਦੇ, ਖਜੂਰ ਦਾ ਬੂਟਾ ਵੀ। ਉਹ ਇਹਨਾਂ ਦੀ ਬਜ਼ੁਰਗਾਂ ਦੀ ਜੀ, ਬਜ਼ੁਰਗਾਂ ਦੀਆਂ ਮਿਹਨਤਾਂ ਜੀ। ਹੁਣ ਤਾਂ ਇਹ ਹੁੰਦਾ ਨਾ ਕਿ ਅਗਲਾ ਪੈਂਦੀ ਸੱਟੇ 'ਚ ਵਿਹੜੇ 'ਚ ਵੀ ਕਿਤੇ ਨਿੰਮ ਲੱਗੀ ਆ, ਉਹ ਕਹਿੰਦਾ ਇਹਨੂੰ ਵੱਢੋ ਪਹਿਲੇ, ਖੁੱਲਾ ਕਰੋ। ਇਹ ਐਵੇਂ ਮੀਂਹ ਕਿਣੀ ਜਿਹੜੇ ਪੱਤੇ ਝੜਦੇ ਤੇ ਫਲਾਂ ਹੁੰਦਾ ਟੰਗਾ ਹੁੰਦਾ। ਇਹ ਇੱਕ ਨਾ ਅੱਲਾਹ ਪਾਕ ਕੁਦਰਤੀ ਹੱਸੀ ਦਾ ਕੰਮ ਦਿੰਦੇ ਆ। ਹਾਂ ਦਰਖਤ ਜਿਹੜੇ ਜਦੋਂ ਬਿਜਲੀ ਜਾਂਦੀ ਹੋਣੀ ਫਿਰ ਨੱਸਦੇ ਹੋਣੇ ਇਹਨੂੰ ਕੋਈ ਬੈਠੀ ਜਾ ਕੇ। ਬਿਜਲੀ ਬੰਦ ਹੁੰਦੀ ਆ, ਸਭ ਤੋਂ ਜ਼ਿਆਦਾ ਇਹਦਾ ਫਾਇਦਾ, ਸਭ ਤੋਂ ਜ਼ਿਆਦਾ ਬੈਨੀਫਿਟ ਦੇਦਾ ਹੈ ਵਾ ਉਹ ਇੱਕ ਮਸਨੂਈ ਹੱਸੀ ਆ। ਇਹ ਅੱਲਾਹ ਪਾਕ ਨੇ ਪੈਦਾ ਕੀਤਾ ਜਿਹੜਾ ਗਰਮੀ ਜਜ਼ਬ ਕਰਦਾ ਔਰ ਆਕਸੀਜਨ ਦੀ ਤਾਜ਼ਾ ਹਵਾ ਔਰ ਬੜਾ ਸਕੂਨ ਹੈ ਇੱਥੇ। ਹਾਂ ਸਕੂਨ ਜੀ ਬੈਠੇ, ਸਕੂਨ ਹੋਰਾ ਵੀ ਸਾਨੂੰ ਗਰਮੀ ਨਹੀਂ ਲੱਗੀ ਹੈਗੀ। ਹਾਂ ਦੋਸਤੋ ਇਹ ਸੀ ਸਾਡਾ ਅੱਜ ਦਾ ਪਿੰਡ ਚੱਕ ਨੰਬਰ 369 ਜੀਂਬੇ ਜੋਧਾ ਨਗਰੀ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਭਾ ਟੇਕ ਸਿੰਘ। ਉਮੀਦ ਕਰਦੇ ਹਾਂ ਕਿ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ। ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਅਤੇ ਫੇਸਬੁੱਕ ਪੇਜ ਇੱਕ ਪਿੰਡ ਪੰਜਾਬ ਦਾ, ਇੰਸਟਾਗ੍ਰਾਮ ਨਾਸਰ ਕਿਸਾਨਾ, ਟਿਕਟੌਕ ਤੇ ਨਾਸਰ ਕਿਸਾਨਾ, ਸਾਨੂੰ ਫਾਲੋ ਵੀ ਜ਼ਰੂਰ ਕਰ ਲਿਓ। ਬਹੁਤ ਸ਼ੁਕਰੀਆ, ਰੱਬ ਰਾਖਾ।